ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਸ਼ਾਮ ਦਾ ਕੈਲੀਫੋਰਨੀਆ ਅਮਰੀਕਾ ਦੀਆਂ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹਾਂ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 28 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408-272-2500। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਲ ਕਰਨੀ ਹੈ, ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਨਾ 4159090503। ਗੁਰਦੀਪ ਸਿੰਘ ਵਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿਲ ਸੈਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਮਨਦੀਪ ਸਿੰਘ ਮਨਜੀਤ ਸਿੰਘ ਸੈਨ ਹੋਜੇ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698। ਅੱਜ ਦੀਆਂ ਖਬਰਾਂ ਵੱਲ ਆਈਏ। ਕੈਲੀਫੋਰਨੀਆ ਅਮਰੀਕਾ ਦੇ ਵਿੱਚ ਨਹੀਂ, ਪੂਰੀ ਦੁਨੀਆ ਦੇ ਵਿੱਚ ਇਦਾਂ ਦੀ ਪਲੇਸ ਬਣ ਜਾ ਰਿਹਾ ਜਿੱਥੇ ਜਿਹੜੇ ਡੀਜ਼ਲ ਟਰੱਕ ਆ ਉਹ 2036 ਦੀ ਸਟਾਰਟਿੰਗ ਤੋਂ ਫੇਜ਼ ਆਊਟ ਕਰ ਦਿੱਤੇ ਜਾਊਗੇ। ਨਵੇਂ ਬਿਗ ਰਿਗਸ ਤੇ ਜਿਹੜੀਆਂ ਬੱਸਾਂ ਆ ਜੋ ਡੀਜ਼ਲ ਤੇ ਚੱਲਦੀਆਂ 2036 ਤੋਂ ਬਾਅਦ ਕੈਲੀਫੋਰਨੀਆ ਦੇ ਵਿੱਚ ਸੈੱਲ ਨਹੀਂ ਕੀਤੀਆਂ ਜਾਊਗੀਆਂ। ਇਹ ਅੱਜ ਸਟੇਟ ਦੇ ਰੈਗੂਲੇਟਰਸ ਨੇ ਅਪਰੂਵ ਕਰ ਦਿੱਤਾ ਆ ਤਾਂ ਕਿ ਜਿਹੜਾ ਹੈ ਕਲਾਈਮੇਟ ਚੇਂਜ ਨੂੰ ਫਾਈਟ ਕੀਤਾ ਜਾ ਸਕੇ। ਇਹ ਰੂਲ ਦੇ ਨਾਲ ਜੋ ਡੀਜ਼ਲ ਦੀਆਂ ਬੱਸਾਂ ਟਰੱਕ ਆ ਉਹ ਤਾਂ ਨਵੇਂ ਨਹੀਂ ਸੈੱਲ ਹੋਊਗੇ। ਸੋ ਜਿਹੜੇ ਯੂਜ਼ਡ ਵੀ ਆ ਉਹਨਾਂ ਦੇ ਲਈ ਵੀ ਉਹਨਾਂ ਨੂੰ ਡਿਸਕਲੋਜ਼ ਕਰਨਾ ਪਊਗਾ 2024 ਤੱਕ ਡਰਾਈਜ਼ ਟਰੱਕ ਦੀ ਬਾਬਤ। ਤੇ ਇਹ ਰੂਲ ਹਜੇ ਇੰਪਲੀਮੈਂਟ ਤਾਂ ਨਹੀਂ ਹੋ ਸਕਦਾ, ਪਰ ਜਦੋਂ ਤੱਕ US ਐਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਇਸ ਨੂੰ ਅਪਰੂਵ ਨਹੀਂ ਕਰਦੀ, ਪਰ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆਲਰੇਡੀ ਇਦਾਂ ਦਾ ਜਿਹੜਾ ਰੂਲ ਆ ਉਹ ਅਪਰੂਵ ਕੀਤਾ ਹੋਇਆ ਹੈਗਾ। ਡੈਮੋਕ੍ਰੈਟਿਕ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਇਹ ਕਿਹਾ ਆ ਵੀ ਦੁਨੀਆ ਦੇ ਵਿੱਚ ਰੀਅਲ ਕਲਾਈਮੇਟ ਐਕਸ਼ਨ ਅਸੀਂ ਅੱਜ ਲਿਆ ਹੈਗਾ ਆ ਇਸ ਐਕਸ਼ਨ ਕਰਕੇ। ਜੀ ਬਿਲਕੁਲ। ਬਾਕਸ ਟਰੱਕਸ ਨੂੰ, ਡੀਜ਼ਲ ਪਾਵਰ ਬਾਕਸ ਟਰੱਕ, ਸੈਮੀ ਟ੍ਰੇਲਰ ਤੇ ਲਾਰਜ ਪੈਸੇਂਜਰ ਪਿਕਅਪਸ ਆ, ਉਹਨਾਂ ਨੂੰ EPA ਨੇ ਜਿਹੜਾ ਆ ਉਹ ਬੈਨ ਕਰ ਦਿੱਤਾ ਸੀਗਾ ਵੀ ਉਹ ਉਹਨਾਂ ਨੂੰ ਫੇਜ਼ ਆਊਟ ਬੇਸਿਕਲੀ ਕਰ ਦੇਣਾ। ਸੋ ਹੁਣ ਕੈਲੀਫੋਰਨੀਆ ਦੇ ਵਿੱਚ ਇਹ ਵੀ ਜਿਹੜਾ ਉਹ ਬੰਦ ਹੋਣ ਜਾ ਰਹੇ ਆ। ਅੱਜ ਸਵੇਰੇ ਹੀ ਆਪਾਂ ਗੱਲ ਕਰ ਰਹੇ ਸੀਗੇ ਵੀ ਰੇਲ ਗੱਡੀਆਂ ਦੇ ਉੱਤੇ ਵੀ ਡੀਜ਼ਲ ਪਾਵਰਡ ਇੰਜਨਸ ਨੂੰ ਇਲੈਕਟ੍ਰਿਕ ਜਿਹੜੀ ਆ ਇੰਜਨਸ ਦੇ ਵਿੱਚ ਬਦਲਣ ਦੇ ਲਈ ਕੋਸ਼ਿਸ਼ ਚੱਲ ਰਹੀ ਆ। ਹੁਣ ਭਾਰਤ ਵਰਗੇ ਮੁਲਕ ਦੇ ਵਿੱਚ ਸਾਰੇ ਪਾਸੇ ਇਲੈਕਟ੍ਰਿਕ ਰੇਲ ਗੱਡੀਆਂ ਚੱਲਦੀਆਂ, ਇੱਥੇ ਵੀ ਚੱਲ ਸਕਣਗੀਆਂ। ਇਹ ਇੱਕ ਵੱਡੀ ਜਿਹੜੀ ਚੁਣੌਤੀ ਰਹੂਗੀ, ਕਿਉਂਕਿ ਆਪਾਂ ਨੂੰ ਪਤਾ ਵੀ ਜਿਹੜੀਆਂ ਰਹਿੰਦੀਆਂ ਆ ਲਗਾਤਾਰ ਇੰਨੀ ਬਿਜਲੀ ਦੀ ਪ੍ਰੋਡਕਸ਼ਨ ਕਿੱਦਾਂ ਹੋਊਗੀ, ਸਾਰਾ ਕੁਛ ਆ 2035 ਦੇ ਵਿੱਚ ਗੱਡੀਆਂ ਵੀ ਸਾਰੀਆਂ ਇਹਨਾਂ ਨੇ ਜ਼ੀਰੋ ਮਿਸ਼ਨ ਵਹੀਕਲ ਦੇ ਵੱਲ ਨੂੰ ਕਰਨਾ ਆ, ਹਾਈਬ੍ਰਿਡ ਚੱਲਣਗੀਆਂ ਜਾਂ ਫਿਰ ਸਾਰੀਆਂ ਜ਼ੀਰੋ ਮਿਸ਼ਨ ਦੇ ਵਿੱਚ ਹੋਣਗੀਆਂ। ਇਹ ਵੱਡੀ ਜਿਹੜੀ ਚੁਣੌਤੀ ਆ, ਸਾਲ ਥੋੜ੍ਹੇ ਰਹਿ ਗਏ ਆ, ਕੰਮ ਬਥੇਰਾ ਜਿਹੜਾ ਉਹ ਕਰਨ ਵਾਲਾ ਪਿਆ ਆ, ਪਰ ਇਸ ਦੇ ਵਿੱਚ ਨਵੀਆਂ ਓਪਰਚੁਨਿਟੀਜ਼ ਵੀ ਮਿਲਣਗੀਆਂ। ਹੋ ਸਕਦਾ ਵੀ ਇਹਨਾਂ ਨੂੰ ਰਿਵੋਕ ਵੀ ਕੀਤਾ ਜਾਵੇ। ਜਿੱਦਾਂ ਆਪਾਂ ਦੇਖਿਆ ਸੈਨੇਟ ਦੇ ਵਿੱਚ ਰੀਸੈਂਟਲੀ ਕੱਲ੍ਹ ਪਰਸੋਂ ਹੀ ਜਿਹੜੀਆਂ ਡੀਜ਼ਲ ਐਮਿਸ਼ਨਸ ਨੂੰ ਲੈ ਕੇ ਇੱਕ ਜਿਹੜਾ ਬਾਈਡਨ ਪ੍ਰਸ਼ਾਸਨ ਦੁਆਰਾ ਲਿਆ ਗਿਆ ਫੈਸਲਾ ਆ ਉਸ ਨੂੰ ਵਾਪਸ ਲੈ ਲਿਆ ਗਿਆ ਸੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਲੈਂਡਸਲਾਈਡ ਆਈ ਹੈ ਕੈਲੀਫੋਰਨੀਆ ਦੇ ਵਿੱਚ, ਜਿਹਦੇ ਨਾਲ ਕਹਿੰਦੇ ਵੀ ਰੇਲ ਦੀ ਸਰਵਿਸ ਆ ਉਸ ਨੂੰ ਬੰਦ ਕਰਨਾ ਪਿਆ ਤੇ ਕਈ ਘਰਾਂ ਨੂੰ ਜਿਹੜਾ ਉੱਥੋਂ ਖਾਲੀ ਕਰਵਾਉਣਾ ਪਿਆ। ਸੈਨ ਕਲੇਮੈਂਟੇ ਜਿਹੜਾ ਇਲਾਕਾ ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਇਤਿਹਾਸਿਕ ਕਲਚਰਲ ਸੈਂਟਰ ਸੀ, ਉਸ ਨੂੰ ਬੰਦ ਕਰਨਾ ਪਿਆ ਤੇ ਰੇਲ ਸਰਵਿਸ ਵੀ ਉੱਥੇ ਬੰਦ ਹੋਈ ਆ। ਓਸ਼ਨ ਵਿਊ ਟੈਰੇਸ, ਕੈਸਾ ਰੋਮੈਂਟਿਕਾ ਤੇ ਕਲਚਰਲ ਸੈਂਟਰ ਜਿਹੜਾ ਆ ਉੱਥੇ ਇਹ ਘਟਨਾ ਜਿਹੜੀ ਉਹ ਵਾਪਰੀ। ਲੈਂਡਸਲਾਈਡ ਕਹਿੰਦੇ ਵੀ 20 ਫੁੱਟ ਹੇਠਾਂ ਨੂੰ ਜਿਹੜੀ ਪੂਰੀ ਦੀ ਪੂਰੀ ਜ਼ਮੀਨ ਆ ਉਹ ਖਿਸ ਗਈ। ਇਸ ਦੇ ਨਾਲ ਜਿਹੜੀਆਂ ਲਾਗੇ ਨਜ਼ਦੀਕ 4 ਰੈਜ਼ੀਡੈਂਸ਼ੀਅਲ ਯੂਨਿਟ ਸੀ, ਉੱਥੋਂ ਲੋਕਾਂ ਨੂੰ
ਕੱਢਣਾ ਪਿਆ, ਉਹਨਾਂ ਨੂੰ ਇਵੈਕੂਏਟ ਕਰਨਾ ਪਿਆ। ਉਹ ਸਾਰੀਆਂ ਨੂੰ ਰੈੱਡ ਟੈਗ ਕਰ ਦਿੱਤਾ ਗਿਆ ਆ। ਹੁਣ ਹਾਲ ਦੀ ਘੜੀ ਉਹ ਰਹਿਣ ਦੇ ਲਈ ਜਿਹੜੀਆਂ ਆ ਉਹ ਚੰਗੀਆਂ ਨਹੀਂ ਦੱਸੀਆਂ ਜਾ ਰਹੀਆਂ। 24 ਯੂਨਿਟਸ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਉੱਥੋਂ ਇਵੈਕੂਏਟ ਕੀਤਾ ਗਿਆ। ਜਿਹੜੀ ਹਿਲ ਸਾਈਡ ਆ ਉਹ ਕਹਿੰਦੇ ਪੂਰੀ ਤਰ੍ਹਾਂ ਮੂਵ ਹੋਈ ਆ। ਆਪਾਂ ਨੂੰ ਪਤਾ ਵੀ ਪਿਛਲੇ ਮਹੀਨਿਆਂ ਦੇ ਵਿੱਚ ਬਹੁਤ ਸਾਰੀਆਂ ਐਟਮੋਸਫੇਰਿਕ ਰਿਵਰਸ ਜਿਹੜੀਆਂ ਆ ਉਹ ਆਈਆਂ। ਉਹਨਾਂ ਤੋਂ ਬਾਅਦ ਦੇ ਵਿੱਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਪਹਿਲਾਂ ਵੀ ਵਾਪਰੀਆਂ ਸੀਗੀਆਂ। ਜ਼ਮੀਨ ਇੰਨੀ ਕੁ ਜ਼ਿਆਦਾ ਸੈਚੂਰੇਟ ਹੋਈ ਆ ਵੀ ਉਹ ਪੂਰੀ ਦੀ ਪੂਰੀ ਮੂਵ ਹੋ ਜਾਂਦੀ ਆ। ਤਕਰੀਬਨ 2.5 ਏਕੜ ਦੇ ਵਿੱਚ ਜਿਹੜਾ ਇਹ ਥਾਂ ਸੀਗਾ ਉਸ ਨੂੰ 1920 ਦੇ ਵਿੱਚ ਸਪੈਨਿਸ਼ ਕਲੋਨੀਅਲ ਰਿਵਾਈਵਲ ਸਟਾਈਲ ਦੇ ਤੌਰ ਦੇ ਉੱਤੇ ਬਣਾਇਆ ਗਿਆ ਸੀ ਤੇ ਕਾਫੀ ਕਹਿ ਸਕਦੇ ਆ ਵੀ ਇਹ ਮਹਿੰਗਾ ਜਿਹੜਾ ਘਰ ਸੀਗਾ ਸਿਟੀ ਦੇ ਫਾਊਂਡਰ ਦੇ ਦੁਆਰਾ ਉੱਥੇ ਬਣਾਇਆ ਗਿਆ ਸੀਗਾ। ਸੋ ਪਰ ਉੱਥੇ ਜ਼ਮੀਨ ਖਿਸਕਣ ਦੇ ਕਰਕੇ ਉੱਥੇ ਲੋਕਾਂ ਨੂੰ ਕੱਢਣਾ ਪਿਆ ਤੇ ਇਸ ਦਾ ਖਾਸਾ ਨੁਕਸਾਨ ਹੋਇਆ ਆ। ਕੈਲੀਫੋਰਨੀਆ ਦੇ ਵਿੱਚ ਜਿਹੜੇ ਪੈਡੈਸਟਰੀਅਨ ਆ, ਜਦੋਂ ਤੁਰ ਕੇ ਆਪਾਂ ਜਾਂਦੇ ਆ, ਸੜਕ ਨੂੰ ਕ੍ਰਾਸ ਕਰਦੇ ਆ, ਉਹਨਾਂ ਦੀ ਮੌਤਾਂ ਦੀ ਗਿਣਤੀ ਦੇ ਵਿੱਚ ਪਿਛਲੇ 3 ਸਾਲਾਂ 'ਚ 10% ਤੋਂ ਵੱਧ ਜਿਹੜਾ ਆ ਵਾਧਾ ਹੋਇਆ ਹੈਗਾ। 2022 ਦੇ ਵਿੱਚ 504 ਪੈਡੈਸਟਰੀਅਨਸ ਕ੍ਰਾਸ ਕਰਦੇ ਮਾਰੇ ਗਏ ਹੈਗੇ ਆ। ਇਹ ਜਿਹੜਾ ਪ੍ਰੀਲਿਮਿਨਰੀ ਡਾਟਾ ਗਵਰਨਰਸ ਹਾਈਵੇ ਸੇਫਟੀ ਐਸੋਸੀਏਸ਼ਨ ਆ, ਉਹਦੇ ਵੱਲੋਂ ਦਿੱਤਾ ਗਿਆ। ਕਹਿੰਦੇ 2019 ਨਾਲੋਂ 10% ਇਨਕਰੀਜ਼ ਆ 2022 ਦੇ ਵਿੱਚ। ਗੋਲਡਨ ਸਟੇਟ ਦੀ ਪੈਡੈਸਟਰੀਅਨ ਫੈਟੈਲਿਟੀ ਰੇਟ 1.29 ਆ 1 ਲੱਖ ਦੇ ਪਿੱਛੇ। 2022 ਦੇ ਵਿੱਚ ਇਹ ਉੱਪਰ ਚਲਾ ਗਿਆ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਭਈ ਨੰਬਰ 1 ਸਟੇਟ USA 'ਚ ਕੈਲੀਫੋਰਨੀਆ ਆ, ਜਿੱਥੇ ਸਭ ਤੋਂ ਜ਼ਿਆਦਾ ਪੈਡੈਸਟਰੀਅਨ ਮਰਦੇ ਹੈਗੇ ਆ। ਉਹ ਤੋਂ ਬਾਅਦ ਫਲੋਰੀਡਾ ਦੇ ਵਿੱਚ ਹੈਗੇ ਆ। ਕੈਲੀਫੋਰਨੀਆ, ਫਲੋਰੀਡਾ, ਟੈਕਸਸ 28% US ਦੀ ਪਾਪੂਲੇਸ਼ਨ ਇਹਨਾਂ 3 ਸਟੇਟਾਂ ਦੇ ਵਿੱਚ ਹੈਗੀ ਆ। ਪਰ ਜਿਹੜੇ ਲੋਕ ਪੈਡੈਸਟਰੀਅਨ ਮਰਦੇ ਆ ਟ੍ਰੈਫਿਕ ਡੈਥ ਦੇ ਵਿੱਚ, ਉਹਨਾਂ ਦੀ ਗਿਣਤੀ 38% ਆ। 2010 ਦੇ ਵਿੱਚ ਅਮਰੀਕਨਸ ਨੇ ਕਹਿੰਦੇ ਭਈ ਇਕੁਅਲ ਨੰਬਰ 'ਚ ਕਾਰਾਂ ਬਾਈ ਕੀਤੀਆਂ ਸੀਆਂ ਜਾਂ ਲੀਜ਼ ਕੀਤੀਆਂ ਸੀਆਂ। 2021 'ਚ 80% ਸੇਲਸ ਤੇ ਲੀਜ਼ਸ ਹੁਣ ਲੋਕ ਟਰੱਕ ਜਾਂ ਜਿਹੜੇ ਆ ਹੈਵੀ ਵਹੀਕਲਸ ਆ, ਉਹਨਾਂ ਨੂੰ ਜਿਹੜੀ ਬਾਈ ਕਰਦੇ ਆ, ਜਿੱਦਾਂ 8 ਸਿਲੰਡਰ ਹੋ ਗਏ, 6 ਸਿਲੰਡਰ ਹੋ ਗਏ, SUVs ਹੋ ਗਏ। ਸੋ ਈਵਨ ਜੇ ਦੱਸਦੀ ਜਾਈਏ, ਕੱਲ ਸੈਨੋਜ਼ੇ ਬੇ ਏਰੀਏ ਦੇ ਵਿੱਚ 2 ਪੈਡੈਸਟਰੀਅਨ ਦੀ ਇੱਕ ਦਿਨ ਦੇ ਵਿੱਚ ਮੌਤ ਹੋਈ ਹੈਗੀ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਅਸੀਂ ਵਾਰ-ਵਾਰ ਕਹਿੰਦੇ ਰਹਿੰਦੇ ਆ ਵੀ ਜਦੋਂ ਵੀ ਕਿਤੇ ਤੁਸੀਂ ਸੈਰ ਕਰਨ ਜਾਂਦੇ ਆ, ਤੁਰਦੇ ਆ, ਕ੍ਰਾਸ ਕਰਦੇ ਆ, ਆਲੇ ਦੁਆਲੇ ਜ਼ਰੂਰ ਦੇਖਿਆ ਕਰੋ। ਕਈ ਵਾਰੀ ਕੰਨ ਦੇ ਵਿੱਚ ਬੰਦੇ ਨੇ ਕੁਛ ਨਾ ਕੁਛ ਸੁਣਨ ਲਈ ਫਸਾਇਆ ਹੁੰਦਾ ਤੇ ਧਿਆਨ ਨਹੀਂ ਜਾਂਦਾ। ਬਹੁਤ ਜ਼ਿਆਦਾ ਜਿਹੜੀ ਗਿਣਤੀ ਆ ਪੈਡੈਸਟਰੀਅਨ ਦੀ ਮਰਨ ਵਾਲਿਆਂ ਦੀ ਕੈਲੀਫੋਰਨੀਆ 'ਚ ਵੱਧ ਰਹੀ ਹੈਗੀ। ਇਹਦੇ ਵਿੱਚ ਮੋਸਟਲੀ ਜਿਹੜਾ ਹਰਜੋਤ ਸਿੰਘ ਜੀ ਪੈਡੈਸਟਰੀਅਨ ਦੇ ਨਾਲੋਂ ਜਿਹੜੇ ਡਿਸਟਰੈਕਟਡ ਡਰਾਈਵਰਸ ਦਾ ਵੀ ਖਾਸਾ ਜਿਹੜਾ ਉਹ ਰਹਿੰਦਾ ਆ। ਆਪਾਂ ਦੇਖਦੇ ਹਾਂ ਵੀ ਬਹੁਤ ਸਾਰੇ ਲੋਕ ਹੈਂਡ ਡਿਵਾਈਸਿਸ ਦੇ ਉੱਤੇ ਡਰਾਈਵ ਕਰਦੇ ਹੋਏ ਰਹਿੰਦੇ ਆ, ਆਈਦਰ ਟੈਕਸਟਿੰਗ ਜਾਂ ਕੋਈ ਇੰਸਟਾਗ੍ਰਾਮ, ਕੋਈ ਫੇਸਬੁੱਕ, ਕੋਈ ਇਹ ਵੀਡੀਓਜ਼ ਜਿਹੜੀਆਂ ਦੇਖ ਰਹੇ ਹੁੰਦੇ ਆ। ਸੋ ਕਾਫੀ ਡਿਸਟਰੈਕਸ਼ਨ ਜਿਹੜੀ ਉਹ ਰਹਿੰਦੀ ਆ। ਸੋ ਡਰਾਈਵਰ ਵੀ ਧਿਆਨ ਦੇਣ, ਤੁਰਨ ਵਾਲੇ ਵੀ ਜਿਹੜਾ ਉਹ ਧਿਆਨ ਦੇਣ। ਅਜਾਈ ਜਿਹੜੇ ਲੋਕਾਂ ਨੂੰ ਆਪਾਂ ਆ ਉਹ ਗਵਾ ਰਹੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਭਾਰਤੀ ਮੂਲ ਦਾ ਇੱਕ ਬੰਦਾ, ਉਸ ਨੇ 2020 ਦੇ ਵਿੱਚ ਇੱਕ ਅਜਿਹਾ ਕਾਂਡ ਕੀਤਾ ਜਿਸ ਦੇ ਕਰਕੇ ਹੁਣ ਉਸ ਨੂੰ ਕਨਵਿਕਟ ਜਿਹੜਾ ਉਹ ਕਰ ਦਿੱਤਾ ਆ। ਕਨਵਿਕਟ ਕਰਨ ਤੋਂ ਬਾਅਦ 'ਚ ਉਸ ਨੂੰ ਦੋਸ਼ੀ ਵੀ ਮੰਨ ਲਿਆ ਗਿਆ ਆ ਜੂਰੀ ਦੇ ਦੁਆਰਾ। ਅਕਸਰ ਛੋਟੇ ਹੁੰਦੇ ਨਿਆਣੇ ਜਾਂ ਅਡਲਟ ਹੋ ਕੇ ਵੀ ਕਈ ਵਾਰੀ ਜਿਹੜੇ ਨਿਆਣੇ ਆ ਹਾਈ ਸਕੂਲ ਤੱਕ ਡਿੰਗ ਡੋਂਗ ਡਿਚ ਕਰਕੇ ਕਰਦੇ ਆ, ਘਰ ਦੀ ਬੈਲ ਵਜਾ ਕੇ ਭੱਜ ਜਾਂਦੇ ਆ। ਅਜਿਹੇ ਜਿਹੜੇ ਹਾਰਮਲੈਸ ਪ੍ਰੈਂਕਸ ਜਿਹੜੇ ਨਿਆਣੇ ਕਰਦੇ ਰਹੇ ਆ, ਆਪਾਂ ਵੀ ਕਰਦੇ ਰਹੇ ਆ। ਤੇ ਇੱਥੇ ਵੀ ਸਦਰਨ ਕੈਲੀਫੋਰਨੀਆ ਦੇ ਵਿੱਚ 3 ਮੁੰਡਿਆਂ ਨੇ ਇਦਾਂ ਕੀਤਾ ਸੀ। ਇਹ ਘਟਨਾ ਜਨਵਰੀ 19, 2020 ਦੀ ਜਿਹੜੀ ਉਹ ਦੱਸੀ ਜਾਂਦੀ ਆ, ਜਿੱਥੇ ਇਸ ਪ੍ਰੈਂਕ ਦੇ ਦੌਰਾਨ ਇਹਨਾਂ 3 ਟੀਨੇਜ ਮੁੰਡਿਆਂ ਨੇ ਅਨੁਰਾਗ ਚੰਦਰਾ ਨਾਂ ਦੇ ਬੰਦੇ ਦੇ ਘਰ ਦੀ ਰਿੰਗ ਵਜਾ ਕੇ ਉੱਥੋਂ ਭੱਜ ਗਏ। ਅਨੁਰਾਗ ਚੰਦਰਾ ਨੂੰ ਇੰਨਾ ਕੁ ਜ਼ਿਆਦਾ ਗੁੱਸਾ ਆਇਆ ਵੀ ਉਹ ਆਪਣੀ ਗੱਡੀ ਲੈ ਕੇ ਇਹਨਾਂ ਤਿੰਨਾਂ ਦੇ ਮਗਰ ਭੱਜਾ। ਇਹ ਤਿੰਨੇ ਨਿਆਣੇ ਜਿਹੜੇ ਆ 6 ਨਿਆਣੇ ਸੀਗੇ। ਉਹਨਾਂ ਦੇ ਵਿੱਚੋਂ ਜਿਹੜੇ ਵਿਕਟਮ ਆ ਉਹ ਇੱਕ ਟੋਯੋਟਾ ਪ੍ਰੀਅਸ ਗੱਡੀ ਦੇ ਵਿੱਚ ਸੀਗੇ। ਇਹਨੇ ਆਪਣੀ ਗੱਡੀ ਜਾਣਬੁੱਝ ਕੇ ਉਹਨਾਂ ਦੇ ਵਿੱਚ ਮਾਰੀ ਤੇ ਉਹਨਾਂ ਦੀ ਗੱਡੀ ਜਿਹੜੀ ਆ ਆਫ ਦਾ ਰੋਡ ਚਲੀ ਗਈ। ਇਹ ਉੱਥੋਂ ਉਹਨਾਂ ਨੂੰ ਸਿੱਟ ਕੇ ਗੱਡੀ ਦੇ ਵਿੱਚੋਂ ਮਾਰ ਕੇ ਗੱਡੀ ਥੱਲੇ ਸਿੱਟ ਕੇ ਉੱਥੋਂ ਦੌੜ ਗਿਆ। ਪ੍ਰੀਅਸ ਦੇ ਡਰਾਈਵਰ ਜਿਹੜਾ ਮੁੰਡਾ ਚਲਾ ਰਿਹਾ ਸੀ, ਉਸ ਨੇ ਉਹ ਗੱਡੀ ਦੇ ਉੱਤੋਂ ਕੰਟਰੋਲ ਉਹਦਾ ਲੂਜ਼ ਹੋ ਗਿਆ। ਇੱਕ ਟਰੀ ਦੇ ਵਿੱਚ ਵੱਜੀ, ਟੈਮਸੈਕਲ ਵੈਲੀ ਦੇ ਵਿੱਚ, ਲਾਸ ਐਂਜਲਸ ਤੋਂ 60 ਮੀਲ ਦੂਰ ਆ। ਤੇ ਉਹਦੇ ਵਿੱਚ 3 ਜਾਣਿਆਂ ਦੀ ਜਿਹੜੀ ਆ ਉਹ ਮੌਤ ਹੋ ਗਈ।
ਜਿਊਰੀ ਨੇ ਇਸ ਦੇ ਵਿੱਚ ਅੱਜ ਫੈਸਲਾ ਸੁਣਾਉਂਦੇ ਹੋਏ ਅਨੁਰਾਗ ਚੰਦਰਾ ਨੂੰ 3 ਕਾਊਂਟ ਆਫ ਫਸਟ ਡਿਗਰੀ ਮਰਡਰ ਦੇ ਵਿੱਚ ਦੋਸ਼ੀ ਪਾਇਆ ਆ। ਸੋ 3 ਕਾਊਂਟ ਅਟੈਂਪਟਡ ਮਰਡਰ ਦੇ ਇਸ ਦੇ ਉੱਤੇ ਲੱਗੇ ਆ। ਇਸ ਨੇ ਆਪਣੀ ਸਟੈਂਡ ਲੈ ਕੇ ਅਨੁਰਾਗ ਚੰਦਰਾ ਨੇ ਜਿਹੜਾ ਇਹ ਕਿਹਾ ਵੀ 12 ਬੀਅਰਾਂ ਇਸਨੇ ਘਰੇ ਬੈਠੇ ਨੂੰ ਪਹਿਲਾਂ ਪੀ ਚੁੱਕਾ ਸੀਗਾ। ਕਹਿੰਦਾ ਮੈਨੂੰ ਬਹੁਤ ਜ਼ਿਆਦਾ ਇਸ ਚੀਜ਼ ਦੇ ਵਿੱਚ ਗੁੱਸਾ ਆਇਆ। ਇਹਨੇ ਇਹ ਵੀ ਕਹਿਣ ਦੀ ਕੋਸ਼ਿਸ਼ ਕੀਤੀ ਵੀ ਮੈਨੂੰ ਆਪਣੇ ਪਰਿਵਾਰ ਦੀ ਸੇਫਟੀ ਦਾ ਡਰ ਸੀਗਾ। ਮੈਂ ਆਪਣਾ ਗੁੱਸਾ ਜ਼ਾਹਰ ਕਰਨ ਲਈ ਉਹਨਾਂ ਨੇ ਕੋਲ ਗੱਡੀ ਲੈ ਕੇ ਜਿਹੜਾ ਉਹ ਗਿਆ ਸੀਗਾ। ਇਹ ਐਕਸਟ੍ਰੀਮਲੀ ਮੈਡ ਸੀਗਾ, ਪਰ ਇਹਨੇ ਜਿਹੜਾ ਇਹ ਕ੍ਰੈਸ਼ ਕੀਤਾ, ਜਿਸ ਕਰਕੇ 3 ਨਿਆਣਿਆਂ ਦੀ ਇਸ ਦੇ ਵਿੱਚ ਮੌਤ ਹੋਈ ਆ। ਸੋ ਇਹ ਚੰਦਰਾ ਕਹਿੰਦੇ ਵੀ ਇਸ ਤੋਂ ਪਹਿਲਾਂ ਵੀ ਆਪਣੀ ਇੱਕ ਡੋਮੈਸਟਿਕ ਵਾਇਲੈਂਸ ਦੇ ਕਥਿਤ ਤੌਰ ਦੇ ਉੱਤੇ ਜਿਹੜੇ ਚਾਰਜਿਸ ਆ ਉਹ ਫੇਸ ਕਰ ਰਿਹਾ ਸੀ, ਤੇ 19 ਜਨਵਰੀ 2020 ਨੂੰ ਇਹਨੇ ਜਿਹੜੇ ਹਾਦਸੇ ਨੂੰ ਅੰਜਾਮ ਦਿੱਤਾ, ਉਸ ਕਰਕੇ 3 ਨਿਆਣਿਆਂ ਦੀ ਜਿਹੜੀ ਜਾਨ ਚਲੀ ਗਈ ਤੇ ਅੱਜ ਉਸ ਨੂੰ ਗਿਲਟੀ ਪਾਇਆ ਗਿਆ ਆ। ਕੈਲੀਫੋਰਨੀਆ ਦੇ ਵਿੱਚ ਤਾਂ ਮੌਤ ਦੀ ਕੈਪੀਟਲ ਪਨਿਸ਼ਮੈਂਟ ਦੇ ਉੱਤੇ ਰੋਕ ਲਾਈ ਆ, ਪਰ 3 ਫਸਟ ਡਿਗਰੀ ਮਰਡਰ ਚਾਰਜਿਸ ਦੇ ਵਿੱਚ ਇਹ ਹੁਣ ਬਾਹਰ ਤੱਕ ਕਦੀ ਵੀ ਨਹੀਂ ਹੋਊਗਾ। ਅਲਾਸਕਾ ਤੋਂ ਬਹੁਤ ਮਾੜੀ ਖਬਰ ਆ ਰਹੀ ਆ। 3 ਫੌਜੀ ਜੋ ਆ ਉਹ ਇੱਕ ਐਕਸੀਡੈਂਟ ਦੇ ਵਿੱਚ ਮਾਰੇ ਗਏ ਆ। ਅਪਾਚੀ ਹੈਲੀਕਾਪਟਰਸ ਆਪਸ ਦੇ ਵਿੱਚ ਮਿਡ ਏਅਰ ਕੋਲਾਈਡ ਕਰ ਗਏ ਜਦੋਂ ਉਹ ਟ੍ਰੇਨਿੰਗ ਫਲਾਈਟ ਤੋਂ ਵਾਪਸ ਆ ਰਹੇ ਸੀ। ਇੱਕ ਜਣਾ ਬਹੁਤ ਬੁਰੀ ਤਰ੍ਹਾਂ ਜੋ ਫੱਟੜ ਹੋਇਆ ਹੈਗਾ। 2 AH-64 ਅਪਾਚੀ ਹੈਲੀਕਾਪਟਰਸ ਮਿਡ ਏਅਰ ਕੋਲਾਈਡ ਕੀਤੇ ਹੈਗੇ ਆ। 2 ਸੋਲਜਰਸ 2 ਫੌਜੀਆਂ ਦੀ ਮੌਤ ਮੌਕੇ ਤੇ ਹੋ ਗਈ ਤੇ ਇੱਕ ਜਣੇ ਦੀ ਜਦੋਂ ਉਸਨੂੰ ਹਸਪੀਟਲ ਲੈ ਕੇ ਜਾ ਰਹੇ ਸੀਗੇ। ਇੱਕ ਜਣਾ ਬਹੁਤ ਬੁਰੀ ਤਰ੍ਹਾਂ ਫੱਟੜ ਹੋਇਆ। US ਆਰਮੀ ਦੀ 11th 에ਅਰਬੋਰਨ ਡਿਵੀਜ਼ਨ ਆ, ਉਹਨਾਂ ਨੇ ਇਹ ਦੱਸਿਆ ਹੈਗਾ। ਇਹ ਜੋ ਕ੍ਰੈਸ਼ ਆ 100 ਮੀਲ ਸਾਊਥ ਵੈਸਟ ਆਫ ਵੇਨ ਰਾਈਟ ਉੱਥੇ ਵਾਪਰਿਆ। ਤੇ ਇਹ ਜਿਹੜਾ ਬੇਸ ਹੈ ਇਹਨਾਂ ਦਾ 1st ਟੈਕ ਬਟਾਲੀਅਨ 25th ਏਵੀਏਸ਼ਨ ਰੈਜੀਮੈਂਟ ਹੈਗੀ ਆ। ਸੋ ਇਸ ਦੇ ਸੰਬੰਧ ਦੇ ਵਿੱਚ ਮੇਜਰ ਜਨਰਲ ਬ੍ਰਾਇਨ ਐਫਲਰ ਨੇ, ਜੋ ਕਮਾਂਡਿੰਗ ਜਨਰਲ ਵੀ ਹੈਗੇ ਆ 11th 에ਅਰਬੋਰਨ ਡਿਵੀਜ਼ਨ ਦੇ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਪਰਿਵਾਰਾਂ ਦੇ ਲਈ, ਫੈਲੋ ਸੋਲਜਰਸ ਦੇ ਲਈ, ਵੀ ਬਹੁਤ ਹੀ ਮਾੜੀ ਘਟਨਾ ਜਿਹੜੀ ਵਾਪਰੀ ਹੈਗੀ ਆ। ਇਹ ਡੈਡਲੀ ਕੋਲੀਜਨ ਸਰੋਤਿਆਂ ਨੂੰ ਯਾਦ ਹੋਊਗਾ, ਇੱਕ ਇਦਾਂ ਦਾ ਹੀ ਹੋਇਆ ਸੀਗਾ ਕੁਛ ਸਮਾਂ ਪਹਿਲਾਂ, ਤੇ ਜਦੋਂ 9 ਫੌਜੀ ਮਾਰੇ ਗਏ ਸੀ, ਜਦੋਂ 2 H-60 ਬਲੈਕ ਹਾਕ ਹੈਲੀਕਾਪਟਰਸ ਆਪਸ ਦੇ ਵਿੱਚ ਕ੍ਰੈਸ਼ ਕਰ ਗਏ ਸੀਗੇ। ਸੋ ਹੁਣ ਜਿੰਨੇ ਵੀ ਕਹਿੰਦੇ ਇਹ ਅਪਾਚੀ ਹੈਲੀਕਾਪਟਰਸ ਆ ਉਹਨਾਂ ਨੂੰ ਗਰਾਊਂਡ ਕੀਤਾ ਗਿਆ ਐਕਸੈਪਟ ਜਿੱਥੇ ਕ੍ਰਿਟੀਕਲ ਮਿਸ਼ਨ ਜਿਹੜਾ ਹੈ ਚੱਲ ਰਿਹਾ। ਆਰਮੀ ਚੀਫ ਆਫ ਸਟਾਫ ਜਨਰਲ ਜੇਮਸ ਮੈਕਕੋਨਵਿਲ ਜੋ ਆ ਉਹਨਾਂ ਨੇ ਇਹ ਦੱਸਿਆ ਵੀ ਸੇਫਟੀ ਕਰਕੇ ਆਪਾਂ ਇਹਨਾਂ ਨੂੰ ਗਰਾਊਂਡ ਕੀਤਾ ਗਿਆ। ਅਲਾਸਕਾ ਦੇ ਗਵਰਨਰ ਮਾਈਕ ਡਨਲੈਵੀ ਨੇ ਵੀ ਟਵਿੱਟਰ ਦੇ ਉੱਤੇ ਦੁੱਖ ਜ਼ਾਹਰ ਕੀਤਾ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ, ਸਿਗਰਟ ਨੋਸ਼ੀ ਅਮਰੀਕਾ ਦੇ ਵਿੱਚ ਪਹਿਲਾਂ ਦੇ ਨਾਲੋਂ ਘਟ ਰਹੀ ਆ। ਜਿਹੜੀ ਨਿਕੋਟੀਨ ਸਿਗਰਟਸ ਆ ਉਸ ਦੀ ਵਰਤੋਂ US ਅਡਲਟਸ ਦੇ ਵਿੱਚ ਘਟੀ ਆ। ਕਹਿੰਦੇ ਵੀ ਅਨਦਰ ਆਲ ਟਾਈਮ ਲੋ ਜਿਹੜਾ ਆ ਉਹ ਰਿਕਾਰਡ ਕੀਤਾ ਗਿਆ। ਪਿਛਲੇ ਸਾਲ ਦੇ ਵਿੱਚ 9 ਦੇ ਵਿੱਚੋਂ 1 ਅਡਲਟ ਹੀ ਸਿਰਫ ਜਿਹੜਾ ਸਿਗਰਟ ਨੋਸ਼ੀ ਕਰ ਰਿਹਾ ਆ। ਜਦ ਕਿ ਇਸ ਦੇ ਵਿਪਰੀਤ ਦੇਖਿਆ ਜਾਵੇ, ਜਿਹੜੀ ਇਲੈਕਟ੍ਰੋਨਿਕ ਸਿਗਰਟ ਜਿਨ੍ਹਾਂ 'ਚ ਜੂਲਸ ਤੇ ਫਲੇਵਰ ਟੋਬੈਕੋ ਵਾਲਾ ਜਿਹੜਾ ਆਉਂਦਾ ਆ, ਉਹ ਜਿਹੜੀ ਪਰਸੈਂਟੇਜ ਆ ਉਹ ਵੱਧ ਗਈ ਆ। ਸੋ ਹੋ ਸਕਦਾ ਵੀ ਇਹਨੂੰ ਜੇ ਕੁੱਲ ਦੇਖਿਆ ਜਾਵੇ ਤਾਂ ਇਸ ਹਿਸਾਬ ਦੇ ਨਾਲ ਬੈਲੈਂਸ ਹੋਇਆ। 17 ਚੋਂ 1 ਜਣਾ ਜਿਹੜਾ ਇਲੈਕਟ੍ਰੋਨਿਕ ਸਿਗਰਟ ਯੂਜ਼ ਦੇ ਵਿੱਚ ਵਧਿਆ ਆ। ਉਧਰ ਮੈਰੀਜੁਆਨਾ ਦੀ ਵਰਤੋਂ ਕਰਨ ਵਾਲੇ ਜਿਹੜੇ ਅਮਰੀਕਨਸ ਆ ਉਹ 18% ਕੁੱਲ ਜਿਹੜੇ ਆ ਦੱਸੇ ਜਾਂਦੇ ਆ। ਸੋ ਮਿਡ 60s ਦੇ ਵਿੱਚ ਅਮਰੀਕਾ 'ਚ US 'ਚ 42% ਅਡਲਟਸ ਇਹ ਸਿਗਰਟ ਸਮੋਕਰ ਦੱਸੇ ਜਾਂਦੇ ਸੀਗੇ। ਪਿਛਲੇ ਕਈ ਦਹਾਕਿਆਂ ਤੋਂ ਸਿਗਰਟ ਮਾੜੀ ਚੀਜ਼ ਆ, ਇਸ ਦੇ ਵਿਕਲਪ ਜਾਂ ਇਸ ਨੂੰ ਛੱਡਣ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਗਰੂਕਤਾ ਜਿਹੜੀ ਉਹ ਜ਼ਰੂਰ ਵਧੀ ਆ। ਟਬਾਕੋ ਦੇ ਪ੍ਰੋਡਕਟ ਦੇ ਪ੍ਰਾਈਸਿਸ ਵੀ ਬਹੁਤ ਜ਼ਿਆਦਾ ਵਧਾਏ ਗਏ ਆ। ਉਸ ਦੇ ਉੱਤੇ ਫੋਟੋਆਂ ਵੀ ਉੱਦਾਂ ਦੀਆਂ ਜਿਹੜੀਆਂ ਉਹ ਲਾਈਆਂ ਜਾਂਦੀਆਂ, ਟੈਕਸ ਵੀ ਉਸ ਦੇ ਉੱਤੇ ਵਧਾਏ ਜਾਂਦੇ ਆ। ਤੇ ਹੌਲੀ ਹੌਲੀ ਜਿਹੜਾ ਇਹ ਆંકੜੇ ਜ਼ਰੂਰ ਉਸ ਦੇ ਵਿੱਚ ਘਟ ਰਹੇ ਆ, ਪਰ ਉਸ ਦੇ ਅਲਟਰਨੇਟ ਜਿਹੜੇ ਆ ਹੁਣ ਡੈਫੀਨੇਟਲੀ ਆ ਰਹੇ ਆ। ਪਰ ਇੱਕ ਚੰਗੀ ਗੱਲ ਆਪਾਂ ਕਹਿ ਸਕਦੇ ਆ ਵੀ ਅਡਲਟਸ ਦੇ ਵਿੱਚ ਜਿਹੜੀ ਸਿਗਰਟ ਨੋਸ਼ੀ ਆ ਉਹ ਪਹਿਲਾਂ ਦੇ ਨਾਲੋਂ ਘਟੀ ਆ। ਇਹ 9 ਦੇ ਵਿੱਚੋਂ 1 ਜਣਾ ਆ। ਪਰ ਦੂਜੇ ਪਾਸੇ ਨਾਲ ਉਹ ਵੀ ਦੱਸਦੇ ਜਾਈਏ, ਇਲੈਕਟ੍ਰੋਨਿਕ ਸਿਗਰਟ ਦੀ ਵਰਤੋਂ 17 ਚੋਂ 1 ਅਡਲਟ ਜਿਹੜਾ ਉਹ ਕਰ ਰਿਹਾ ਆ। ਜੀ, ਅਗਲੀ ਖਬਰ ਈਰਾਨ ਤੋਂ ਆ ਰਹੀ ਹੈ। ਈਰਾਨ ਦੇ ਕਮਾਂਡੋਜ਼ ਨੇ ਇੱਕ ਹੂਸਟਨ ਬੇਸਡ ਜੋ ਹੂਸਟਨ ਨੂੰ ਆਉਣਾ ਸੀ ਆਇਲ ਟੈਂਕਰ,
ਉਸ ਨੂੰ ਜਿਹੜਾ ਆਪਣੇ ਕਬਜ਼ੇ ਦੇ ਵਿੱਚ ਲੈ ਰਿਹਾ, ਜਿਸ ਦਾ ਨਾਮ ਐਡਵਾਂਟੇਜ ਸਵੀਟ ਕਰਕੇ ਆ। ਸੋ ਇਸ ਜਿਹੜਾ US ਬਾਉਂਡ ਆਇਲ ਟੈਂਕਰ ਆ, ਇਹਦੇ ਜਿਹੜੇ ਕਰੂ ਮੈਂਬਰ ਆ 24 ਸੀ, 24 ਇੰਡੀਅਨ ਭਾਰਤੀ ਮੂਲ ਦੇ ਹੈਗੇ ਆ। ਕਹਿੰਦੇ ਵੀ ਹੈਲੀਕਾਪਟਰ ਦੇ ਨਾਲ ਇਸ ਜੋ ਆਇਲ ਟੈਂਕਰ ਆ ਉਹਦੇ ਉੱਤੇ ਉਹ ਉਤਰੇ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਤੇ ਇਹ ਇਰਾਨ ਦੇ ਜੋ ਟੀਵੀ ਚੈਨਲ ਆ ਉਹਨਾਂ ਨੇ ਇਸ ਸਾਰੀ ਜਿਹੜੀ ਫੁਟੇਜ ਵੀ ਦਿਖਾਈ ਹੈਗੀ ਆ। ਉਹ ਕਹਿੰਦੇ ਵੀ ਸਾਡਾ ਇੱਕ ਟੈਂਕਰ ਆ, ਉਸ ਦੇ ਨਾਲ ਇਹ ਲੱਗਿਆ ਸੀ, ਜਿਹਦੇ ਨਾਲ ਕਈਆਂ ਦੇ ਜਿਹੜੀਆਂ ਸੱਟਾਂ ਲੱਗੀਆਂ ਸੀਗੀਆਂ। ਸੋ ਇਰਾਨ ਦੇ ਨਾਲ ਤੇ USA ਦੇ ਰਿਲੇਸ਼ਨਸ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਬਾਹਲੇ ਗੁੱਡ ਨਹੀਂ ਹੈਗੇ। ਇਹ ਕਾਫੀ ਲੰਮੇ ਸਮੇਂ ਤੋਂ ਕੁਛ ਨਾ ਕੁਛ ਚੱਲਦਾ ਹੀ ਰਹਿੰਦਾ ਆ। ਪਰ ਅੱਜ ਜਿਸ ਹਿਸਾਬ ਦੇ ਨਾਲ ਖਬਰ ਆ ਰਹੀ ਆ ਵੀ ਇਰਾਨ ਵਾਲਿਆਂ ਨੇ ਆਪਣੇ ਕਬਜ਼ੇ 'ਚ ਹੀ ਲੈ ਲਿਆ ਆਇਲ ਟੈਂਕਰ ਜਿਹੜਾ USA ਨੂੰ ਆ ਰਿਹਾ ਸੀ। ਸੋ ਇਹ ਇੱਕ ਖਤਰੇ ਦੀ ਘੰਟੀ ਹੈਗੀ ਆ। ਸੈਂਡੀਏਗੋ ਦਾ ਇੱਕ ਪੁਰਾਣਾ ਜਿਹੜਾ ਥੀਏਟਰ ਆ, ਉਸ ਨੂੰ ਅਜੇ ਤੱਕ ਉਹਦੇ ਜਿਹੜੇ ਓਨਰਸ ਆ, ਜਿਹੜੇ ਕਿ ਆਸਟ੍ਰੇਲੀਆ ਦੇ ਵਿੱਚ ਆ ਇੱਕ ਪ੍ਰੋਪਰਟੀ ਗਰੁੱਪ, ਉਹ ਉਸ ਨੂੰ ਢਾਹ ਨਹੀਂ ਰਹੇ। ਤੇ ਸੈਂਡੀਏਗੋ ਦੇ ਜਿਹੜੇ ਸਿਟੀ ਦੇ ਇੱਕ ਅਟਰਨੀ ਆ, ਉਹਨਾਂ ਨੇ ਉਹਨਾਂ ਖਿਲਾਫ ਲਾਸੂਟ ਦਰਜ ਜਿਹੜਾ ਉਹ ਕਰ ਦਿੱਤਾ। ਕਹਿੰਦੇ ਵੀ ਇਹ ਪੋਟੈਂਸ਼ੀਅਲ ਡੈਥ ਟ੍ਰੈਪ ਆ, ਪਬਲਿਕ ਨਿਊਸੈਂਸ ਇਹਦੇ ਕਰਕੇ ਜਿਹੜੀ ਉਹ ਬਣੀ ਪਈ ਆ। ਇਹ ਬਿਲਡਿੰਗ ਉਦਾਂ ਦੀ ਉਦਾਂ ਹੀ ਖੜੀ ਆ, ਬਹੁਤ ਪੁਰਾਣੀ ਜਿਹੜੀ ਇਹ ਬਿਲਡਿੰਗ ਆ। ਕਹਿੰਦੇ ਛੱਤ ਇਸ ਦੀ ਡਿੱਗ ਰਹੀ ਆ। ਸਿਟੀ ਵਾਲੇ ਕਹਿੰਦੇ ਵੀ ਇਸ ਨੂੰ ਨਿਰੀਖਣ ਕਰਨ ਦੇ ਲਈ ਅਸੀਂ ਲੋਕਾਂ ਨੂੰ ਵੀ ਅੰਦਰ ਨਹੀਂ ਘੱਲਿਆ, ਬਲਕਿ ਡਰੋਨ ਦੇ ਜ਼ਰੀਏ ਇਸ ਦਾ ਨਿਰੀਖਣ ਕਰਵਾਇਆ ਗਿਆ, ਤੇ ਪਰ ਇਸ ਨੂੰ ਜਿਹੜਾ ਅਜੇ ਤੱਕ ਢਾਇਆ ਨਹੀਂ ਗਿਆ ਹੈਗਾ। ਕਹਿੰਦੇ ਵੀ ਇਹ ਬਿਲਡਿੰਗ ਕਿਉਂਕਿ ਅਬੈਂਡਨਡ ਆ, ਇੱਥੇ ਕੋਈ ਨਹੀਂ ਰਹਿੰਦਾ। ਹੋਮਲੈਸ ਤੇ ਹੋਰ ਜਿਹੜੇ ਡਰੱਗ ਕਰਨ ਵਾਲੇ ਲੋਕ ਆ, ਉਹ ਉੱਥੇ ਜਾ ਕੇ ਰਹਿੰਦੇ ਆ ਤੇ ਉਹ ਨਸ਼ੇ ਦਾ ਉੱਥੇ ਸੇਵਨ ਕਰਦੇ ਆ। ਰੱਬ ਨਾ ਕਰੇ ਉਹ ਥੱਲੇ ਆ ਕੇ ਵੀ ਇਸ ਦੇ ਮਰ ਸਕਦੇ ਆ। ਆਲਦੋ ਨਸ਼ੇ ਦੇ ਵਿੱਚ ਵੀ ਆਪਣੀ ਜਾਨ ਜ਼ਰੂਰ ਗਵਾ ਰਹੇ, ਪਰ ਇਹ ਨਹੀਂ ਆ ਵੀ ਕਿਸੇ ਨੂੰ ਮਰ ਜਾਣਾ ਚਾਹੀਦਾ ਆ। ਸੋ ਕਹਿੰਦੇ ਵੀ 68 ਕਾਲਸ ਫਾਰ ਸਰਵਿਸ ਇਸ ਲੋਕੇਸ਼ਨ ਦੇ ਉੱਤੇ ਇਹਨਾਂ ਨੇ ਕੀਤੀਆਂ ਆ। 2019 ਦੇ ਵਿੱਚ ਇਹ ਇੱਕ ਆਸਟ੍ਰੇਲੀਆ ਦੀ ਕੰਪਨੀ ਨੇ ਬਾਏ ਕਰ ਲਿਆ ਸੀਗਾ ਥੀਏਟਰ, ਪਰ ਅਜੇ ਦਾ ਅਜੇ ਹੀ ਉੱਦਾਂ ਖੜਾ ਆ। ਸਿਟੀ ਕਹਿੰਦੀ ਆ ਵੀ ਹਰ ਇੱਕ ਜਿਹੜੀ ਸਿਟੀ ਕੋਡ ਦੀ ਵਾਇਲੇਸ਼ਨ ਜੇ ਅਦਾਲਤ ਵਿੱਚ ਇਸ ਨੂੰ ਸਾਬਤ ਕੀਤਾ ਜਾਂਦਾ ਤੇ $2500 ਪਰ ਵਾਇਲੇਸ਼ਨ ਪਰ ਡੇ ਇਹਨਾਂ ਨੂੰ ਜਿਹੜਾ ਉਹ ਜੁਰਮਾਨਾ ਇਵੈਂਚੁਅਲੀ ਜਿਹੜਾ ਉਹ ਹੋ ਸਕਦਾ ਆ। ਕਹਿੰਦੇ ਵੀ ਸੈੱਲ ਕਰੋ, ਡਿਮੋਲਿਸ਼ ਕਰੋ, ਜਿੱਦਾਂ ਵੀ ਆ ਇਸ ਨੂੰ ਹਟਾਓ। ਇਹ ਇੱਕ ਪਬਲਿਕ ਦੇ ਲਈ ਕਾਫੀ ਮੁਸ਼ਕਲ ਜਿਹੜੀ ਉਹ ਬਣ ਰਹੀ ਆ। ਤੇ ਸਿਟੀ ਨੇ ਕਹਿੰਦੇ ਵੀ ਕਈ ਵਾਰੀ ਪ੍ਰਾਪਰਟੀ ਓਨਰਸ ਨੂੰ ਇਸ ਨੂੰ ਫਿਕਸ ਕਰਨ ਦੇ ਲਈ ਕਿਹਾ ਆ, ਪਰ ਉਹਨਾਂ ਦੇ ਕੰਨ ਤੇ ਜੂੰ ਜਿਹੜੀ ਉਹ ਨਹੀਂ ਸਰਕ ਰਹੀ। ਸੈਂਡੀਏਗੋ ਦੀ ਫਾਇਰ ਡਿਪਾਰਟਮੈਂਟ ਨੇ ਇਸ ਨੂੰ ਆਲਰੇਡੀ ਪੇਂਟ ਕੀਤਾ ਆ ਰੈੱਡ ਦੇ ਨਾਲ, ਐਕਸ ਜਿਹੜੇ ਉਹ ਮਾਰੇ ਆ, ਤਾਂ ਜੋ ਕੋਈ ਵੀ ਜਣਾ ਇਸ ਦੇ ਵਿੱਚ ਅੰਦਰ ਨਾ ਜਾਵੇ। ਤੇ ਇਹ ਇੱਕ ਪਬਲਿਕ ਹੈਜ਼ਰਡ ਜਿਹੜਾ ਆ ਉਹ ਮੰਨਿਆ ਜਾ ਰਿਹਾ ਆ। ਹੱਥ ਮਿਲਾਦਾ ਸਿਟੀ ਦੇ ਬੱਜੇ ਆ, ਆਪ ਕੁਝ ਖੁਦ ਕਰ ਨਹੀਂ ਸਕਦੇ ਜਿੰਨੀ ਦੇਰ ਤੱਕ ਇਹਨਾਂ ਦੇ ਕੋਲ ਆਪਸ 'ਚ ਸਮਝੌਤਾ ਨਹੀਂ ਹੁੰਦਾ। ਤੇ ਇਸ ਨੂੰ ਹੁਣ ਢਾਉਣ ਦੇ ਲਈ ਜਾਂ ਸਿਟੀ ਨੂੰ ਵੇਚਣ ਦੇ ਲਈ ਸਿਟੀ ਨੇ ਲਾਸੂਟ ਇਹਨਾਂ ਖਿਲਾਫ ਕਰ ਦਿੱਤਾ ਹੈ। ਜੀ, ਆਪਾਂ ਇਕਨੋਮੀ ਦੀ ਵੀ ਗੱਲਬਾਤ ਕਰਨੀ ਆ। ਸਵੇਰੇ ਜਿਸ ਤਰ੍ਹਾਂ ਆਪਾਂ ਦੱਸਦੇ ਸੀ ਵੀ ਤੀਜੀ ਬੈਂਕ ਜਿਹੜੀ ਆ ਡੁੱਬਣ ਦੇ ਕਿਨਾਰੇ ਆ, ਤੇ ਫੈਡਰਲ ਰਿਜ਼ਰਵ ਦੇ ਮੁਤਾਬਕ ਸਿਲੀਕਨ ਵੈਲੀ ਬੈਂਕ, ਫਿਰ ਦੂਸਰੀ ਜਿਹੜੀ ਸੈਨ ਫਰਾਂਸਿਸਕੋ ਦੀ ਬੈਂਕ ਸੀ, ਤੀਜੀ ਹੁਣ ਇਹ ਜੋ ਬੈਂਕ ਹੈਗੀ ਆ ਫਸਟ ਰਿਪਬਲਿਕ ਬੈਂਕ, ਇਹਦੇ ਸ਼ੇਅਰ ਇੱਕ ਟਾਈਮ ਤੇ 2021 ਚ $200 ਸੀ। ਇੰਨਾ ਜ਼ਿਆਦਾ ਜਿਹੜਾ ਫਰਾਈਡੇ 43% ਆਲਰੇਡੀ ਇਹਦਾ ਜਿਹੜਾ ਡਾਊਨ ਗਿਆ। ਸੋ ਇਸ ਸਾਲ ਦੇ ਵਿੱਚ 97% ਸ਼ੇਅਰ ਇਸ ਬੈਂਕ ਦੇ ਡਾਊਨ ਚ ਗਿਆ। ਬਿਲੀਅਨ ਡਾਲਰ ਇਹ ਦੇ ਵਿੱਚੋਂ ਕਢਾ ਲਿਆ। ਸੋ ਲੇਟੈਸਟ ਕੁਝ ਘੰਟੇ ਪਹਿਲਾਂ ਦੀ ਖਬਰ ਆ ਪਈ FDIC ਨੇ ਇਸ ਬੈਂਕ ਨੂੰ ਆਪਣੇ ਅੰਡਰ ਲੈ ਲਿਆ ਆ। ਉਹਨਾਂ ਨੇ ਡਿਸਾਈਡ ਕਰ ਲਿਆ ਵੀ ਅਸੀਂ ਇਸ ਬੈਂਕ ਨੂੰ ਟੇਕ ਓਵਰ ਕਰਨ ਜਾ ਰਹੇ ਹਾਂ। ਸੋ US ਫੈਡਰਲ ਡਿਪੋਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ ਨੇ ਇਸ ਬੈਂਕ ਨੂੰ ਆਪਣੇ ਅੰਡਰ ਲੈ ਲਿਆ ਹੈ। ਕਹਿੰਦੇ ਵੀ ਪ੍ਰਪੇਅਰ ਜਿਹੜਾ ਉਹ ਕਰ ਰਹੇ ਆ। ਸੋ ਰਿਸੀਵਰਸ਼ਿਪ ਦੇ ਵਿੱਚ ਇਹ ਜਲਦ ਹੀ ਉਹ ਜਾਊਗਾ। ਸੋ ਲੋਕਾਂ ਦੇ ਉਹਦੇ ਵਿੱਚ ਵੀ ਕਈਆਂ ਦੇ ਜਿਹੜੇ ਡਾਲਰ ਡੁੱਬਣ ਦਾ ਖਤਰਾ ਜਿਹੜਾ ਉਹ ਬਣਿਆ ਸੀ, ਪਰ ਬੈਂਕ ਰਨ ਮੈਨੂੰ ਲੱਗਦਾ ਆਲਰੇਡੀ ਕਾਫੀ ਵੱਡੇ ਪੱਧਰ ਦੇ ਉੱਤੇ ਉਸ ਦੇ ਉੱਤੇ ਹੋ ਚੁੱਕਾ ਸੀ। ਕਾਫੀ ਲੋਕਾਂ ਨੇ ਆਲਰੇਡੀ ਪਹਿਲਾਂ ਪੈਸੇ ਘਟਾ ਲਏ ਆ। ਜਦੋਂ ਇੱਕ ਵਾਰੀ ਜਿਹੜਾ ਹਰਜੋਤ ਸਿੰਘ ਜੀ ਕਿਸ਼ਤੀ ਡੁੱਬਣ ਲੱਗੇ ਤੇ ਮੋਰੀ ਜਿਹੜੀ ਉਹ ਜ਼ਿਆਦਾ ਹੋ ਜਾਵੇ ਤਾਂ ਉਸ ਨੂੰ ਕਾਬੂ ਪਾਉਣਾ ਔਖਾ ਆ। ਸੋ ਇਹ ਤੀਜੀ ਬੈਂਕ ਹੋਊਗੀ ਰੀਸੈਂਟ ਕੁਛ ਹੀ ਹਫ਼ਤਿਆਂ ਦੇ ਵਿੱਚ, ਮਹੀਨੇ ਦੇ ਵਿੱਚ, ਜਿਹੜੀ ਅਮਰੀਕਾ 'ਚ ਆਪਣੀਆਂ ਅੱਖਾਂ ਸਾਹਮਣੇ ਜਿਹੜੀ ਡੁੱਬਦੀ ਆਪਾਂ ਦੇਖ ਰਹੇ ਹਾਂ। ਮਾਰਕੀਟ ਦੀ ਜੇ ਗੱਲ ਕਰਦੇ ਜਾਈਏ, ਡਾਓ ਜੋਨ ਅੱਜ 272 ਪੁਆਇੰਟ ਵਧਿਆ, 34,098 ਦੇ ਉੱਤੇ ਬੰਦ ਹੋਇਆ। S&P 34 ਪੁਆਇੰਟ ਵੱਧ ਕੇ 4169 ਦੇ ਉੱਤੇ,
ਨੈਸਡੈਕ 84 ਪੁਆਇੰਟ ਵੱਧ ਕੇ 12,200 ਤੇ 27 ਪੁਆਇੰਟ ਤੇ ਬੰਦ ਹੋਇਆ। ਸੋਨੇ ਦਾ ਭਾਅ $1999 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $76 ਪ੍ਰਤੀ ਬੈਰਲ ਦੇ ਉੱਤੇ ਰਹੀ। 10 ਈਅਰ ਯੀਲਡ 3.42% ਦੇ ਉੱਤੇ ਰਹੀ ਆ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 29,334 ਤੇ ਇਥੀਰੀਅਮ $1,888 ਦੇ ਬਰਾਬਰ ਚੱਲ ਰਿਹਾ ਆ। ਹਰਜੋਤ ਸਿੰਘ ਜੀ, ਆਵਾਜ਼ ਨਹੀਂ ਆ ਰਹੀ ਜੀ। $1 ਦੇ ਬਰਾਬਰ ਇੰਡੀਆ ਦੇ 81 ਰੁਪਏ ਤੇ 75 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਸਾਡੇ ਦੋਨਾਂ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।